गूंगे दी रमज नू गूंगा जाने सौ जा मेरी बां रख के सराने ना थक ना शर्मा सजन मेरे ओके अस्सलाम वालेकुम नाज़रीन प्रोग्राम में खुश आमदीद टी टाइम में आप लोगों की मुहब्बत का बहुत शुक्रिया तुसी अक जाना मैं तुहानू इन्ना शुक्रिया अदा करना तुहाडा तुसी कहना बस कर दे यार हर प्रोग्राम में आपका शुक्रिया मोहब्बतें आपकी दिन ब दिन बढ़ती जा रही हैं मोहब्बत दिन ब दिन बढ़ती जाएगी नाज़रीन मेरी बर्थडे सालगिरह गुजर के गई है मैंने कहा गुजर गई है और उस हवाले से मैंने एक शो में कहा था जी कि आप लोग हमें अपनी वीडियो बना के भेजें वीडियोस के मेरे से कितनी मोहब्बत करते हैं जो प्यार करते हैं तो बहुत सी वीडियोस आई हैं फैमिलीज़ लेडीज़ मेरी माँओं ने बहनों ने बेटियों ने बहुत ने बना के भेजी हैं दोस्तों ने बहुत बना के भेजी हैं वो आज इस प्रोग्राम में हम शेयर कर देंगे एंड पे लगा देंगे वो फिर चलती रहेगी आप देखते जाइए सबकी आएंगी वीडियोस ठीक है सालगिरह मेरी सी ਉਹਦੇ ਤੇ ਅਸੀਂ ਉਹ ਵੀ ਸ਼ੋ ਮਤਲਬ ਤੁਸੀਂ ਦੇਖ ਲਿਆ ਕਿ ਨਾਚਾ ਟਾਪਾ ਅਸੀਂ ਬਹੁਤ ਕੀਤਾ ਬਹੁਤ ਮਜ਼ਾ ਆਇਆ ਉਹਦੇ 'ਚ ਵੀ ਬਹੁਤ ਜ਼ਿਆਦਾ ਨਾਚਾ ਟਾਪਾ ਮੈਂ ਉਹਦਾ ਹੈਰਾਨ ਆ ਤੂੰ ਬਹੁਤ ਲੇਟ ਬੋਲਿਆ ਫਰੀ ਤੂੰ ਕੁਝ ਦਿਨਾਂ ਤੋਂ ਬੋਲ ਨਹੀਂ ਰਿਹਾ ਉਸਤਾਦ ਜੀ ਮੈਂ ਹੁਣ ਬੋਲਣਾ ਕੀ ਗੱਲ ਹੋ ਗਈ ਦੋ ਕੰਮ ਕਰ ਲਾ ਜਾਂ ਤੇ ਮੇਰੇ ਕੋਲ ਮਾਫੀ ਮੰਗ ਲਾ ਜਾਂ ਅੱਲਾ ਕੋਲ ਮੰਗ ਲਾ ਤੇ ਸਹੀ ਹੋ ਜਾ ਉਸਤਾਦ ਜੀ ਤੁਸੀਂ ਅੱਲਾ ਕੋਲੋਂ ਮਾਫੀ ਮੰਗ ਲੈਣਾ ਮੈਂ ਅੱਲਾ ਮਾਫ ਕਰ ਦੂਗਾ ਤੁਸੀਂ ਦੱਸੋ ਰੌਲਾ ਕੀ ਹੈ ਮੈਂ ਤੈਨੂੰ ਪੁੱਛਣਿਆ ਤੂੰ ਬੰਦ ਚੁੱਪ ਨਾ ਕੋਈ ਗੱਲ ਕਰਦਾ ਕੋਈ ਪਰੇਸ਼ਾਨੀ ਆ ਤੇ ਤਾਂ ਵੀ ਦੱਸ ਕੋਈ ਮਸਲਾ ਤੇ ਤਾਂ ਵੀ ਦੱਸ ਅੱਗੇ ਇਹਨਾਂ ਨੂੰ ਤੁਸੀਂ ਫਰਕ ਕਰੋ ਮੈਂ ਜਿਹੜੀ ਗੱਲ ਪੁੱਛਣੀ ਉਹ ਦੱਸਣੀ ਤੁਸੀਂ अच्छा फरीद साहब अल्लाह को माफ़ी मांग लो भाजी को 2000 मांग लो शॉपिंग वास्ते नहीं उल्ट कर लो शर्त ਉਹਦੇ ਕੋਲ ਮੰਗ ਲਓ ਕਿਉਂਕਿ ਉਹਦੇ ਘਰ 'ਚ ਕਮੀ ਕੋਈ ਨਹੀਂ ਤੇ ਮੇਰੇ ਕੋਲ 4-5 ਹਜ਼ਾਰ ਟੋਟਲ ਸਾਜੀ ਇੱਕ ਦੋਸਤ ਪੁੱਛ ਰਿਹਾ ਤੁਹਾਡੀ ਏਜ ਕਿੰਨੀ ਹੈ ਉੱਥੇ ਪੁਆਇੰਟ ਤੇ ਆਓ ਕਿੰਨੀ ਸਾਲਗਿਰਹ ਕੀਤੀ ਹੈ ਏਜ ਹਾਂ ਕੀ ਮਾਨਜ਼ਰ ਸਾਹਿਬ ਤੂੰ ਏਜ ਮੇਰੀ ਹੈਗੀ ਹੈ ਜੀ ਸਹੀ ਦੱਸਾਂ ਉਸਤਾਦ ਜੀ ਸਹੀ ਬਿਲਕੁਲ ਸਹੀ ਸੱਚੋ ਸੱਚੀ ਉਸਤਾਦ ਜੀ ਭਾਜੀ ਏਜ ਦਾ ਹਿਸਾਬ ਲਾ ਲਓ ਕਿ ਜਦੋਂ 92 ਦਾ ਵਰਲਡ ਕੱਪ ਸੀ ਨਾ ਹਾਂ ਤੇ ਮੇਰੇ ਅੱਬੂ ਵਰਲਡ ਕੱਪ ਵੇਖਣ ਗਏ ਸੀ ਠੀਕ ਹੈ ਜੀ ਕਿੱਥੇ ਹੋਇਆ ਸੀ ਕਜ਼ਾਫੀ 'ਚ नहीं नहीं वर्ल्ड कप भाजी 92 ਦਾ शारजा ਹੋਇਆ ਸੀ ਉਹ ਭਾਈ ਖੁਦਾ ਦਾ ਇਨਾਮ ਮਾਫੀ ਦੇ ਦਿਓ ਇੰਗਲੈਂਡ ਹੋਇਆ ਸੀ ਉਹ ਇੰਗਲੈਂਡ 'ਚ ਹਾਂ ਤੇ ਇੰਗਲੈਂਡ 'ਚ ਜਦੋਂ 92 ਦਾ ਵਰਲਡ ਕੱਪ ਹੋਇਆ ਨਾ ਹਾਂ ਤੇ ਮੈਨੂੰ ਇੰਨਾ ਪਤਾ ਕਿ ਸਾਡੇ ਮਹੱਲੇ 'ਚ ਇੱਕ ਵੱਡੀ LCD ਲਾ ਕੇ ਨਾ ਇੱਕ ਬੰਦੇ ਨੇ ਬਹੁਤ ਵੱਡੀ LCD ਲਾਈ ਸੀ ਹਾਂਜੀ। ਉਸ ਦੌਰ 'ਚ ਯਾਨੀ ਸਭ ਤੋਂ ਵੱਡੀ LCD ਤੇ ਉਹਨੇ ਸਾਰਿਆਂ ਨੂੰ ਖਾਣੇ ਦਾ ਰੇਂਜ ਤੇ ਇਹ ਉਹ ਹਰ ਚੀਜ਼ ਉਦੋਂ ਮੇਰੇ ਅੱਬੂ ਜਦੋਂ ਗਏ ਸੀ ਨਾ ਤੇ ਉਹਨਾਂ ਨੇ ਮੈਨੂੰ ਇੰਜ ਮੋਢੇ ਤੇ ਚੁੱਕਿਆ ਸੀ ਤੇ ਬਿਲਕੁਲ ਮਤਲਬ ਕਿ ਮੈਨੂੰ ਨਹੀਂ ਹੋਸ਼ ਤੇ ਇੰਜ ਚੁੱਕਿਆ ਜਿਵੇਂ ਬੱਚੇ ਨਹੀਂ ਇੰਨਾ ਕਿ ਚੁੱਕੀ ਦਾ ਇੰਜ ਸੀ ਮਤਲਬ 8-9 ਮਹੀਨੇ ਦਾ ਸਾਲ ਸਵਾ ਸਾਲ ਦਾ ਮੈਂ ਹੋਵਾਂਗਾ ਤੇ 92 2 12 22 ਤੇ ਸਾਲ ਉਹ ਕੱਢ ਦੋ ਜਿਹੜਾ ਮੈਂ ਪਹਿਲੇ ਸੀ ਸਾਲ ਦਾ ਇਹ ਤੁਸੀਂ 31 ਸਾਲ ਮੇਰੀ ਉਮਰ ਹੈ 31 ਸਾਲ 31 ਸਾਲ ਬਣਾਈ ਹੈ 31 ਇੱਕ ਮਿੰਟ ਇਹ ਵਰਲਡ ਕੱਪ ਜਿਹੜਾ ਵਾ ਪਾਕਿਸਤਾਨ ਦੀ ਪਾਰਟੀਸ਼ਨ ਤੋਂ ਪਹਿਲਾਂ ਹੋਇਆ ਸੀ ਜਾਂ ਬਾਅਦ ਚ ਹੋਇਆ ਸੀ ਇਹ 92 ਵਾਲਾ ਕਹਿ ਰਿਹਾ ਮੈਂ ਨਾਲ ਇਮਰਾਨ ਖਾਨ ਲਾ ਤੇ ਫਿਰ ਮਾਫੀ ਦੇ ਦਿਓ ਖੁਦਾ ਦਾ ਨਾਂ ਜੇ ਤੁਸੀਂ ਉਦੋਂ ਦੇ ਉਦੋਂ ਕੁਲਫੀਆਂ ਤੇ ਤੀਲੇ ਚੱਲਦੇ ਸੀ ਕੁਲਫੀ ਵੀ ਨਹੀਂ ਸੀ ਪੂਰੀ ਚੱਲੀ ਹਲੇ ਅੱਛਾ ਉਸਤਾਦ ਜੀ ਵਰਲਡ ਕੱਪ ਇਮਰਾਨ ਖਾਨ ਖੇਲਿਆ ਵਜ਼ੀਰ ਆਜ਼ਮ ਲਿਆਕਤ ਅਲੀ ਖਾਨ ਸੀ ਉਦੋਂ ਉਹ ਨਹੀਂ ਓਏ ਹਾਂ 92 ਦਾ 31 ਸਾਲ ਆ ਇਹ ਵੀ ਮੈਂ ਤੁਹਾਨੂੰ ਕੋਈ 6 ਮਹੀਨੇ ਦੇ ਭਰਾ ਲੱਗਦੇ ਮੈਂ ਵੱਧ ਹੀ ਦੱਸੇ ਤੁਹਾਨੂੰ ਠੀਕ ਹੈ ਮੈਂ ਕਿਹਾ ਚਲੋ ਜ਼ਿਆਦਾ ਹੀ ਲੈ ਜਾਣ ਕੋਈ ਗੱਲ ਨਹੀਂ ਇੱਕ ਮਿੰਟ ਉਸਤਾਦ ਜੀ ਨਾ ਤੇ ਤੁਸੀਂ ਔਰਤਾਂ ਲੁਕਾਉਂਦੀਆਂ ਨੇ ਆਪਣੀ ਏਜ ਤੇ ਮੈਂ ਤਾਂ ਨਹੀਂ ਲਕੋਈ ਤੇ ਨਾ ਤੁਸੀਂ ਦੂਜਾ ਵਿਆਹ ਕਰਨਾ ਠੀਕ ਹੈ ਸਹੀ ਸੀ ਦੱਸਣਾ ਉਸਤਾਦ ਜੀ ਝੂਠ ਨਾ ਮਾਰੋ ਕਿੰਨੀ ਏਜ ਫੇਰ ਵੀ 31 ਉਸਤਾਦ ਜੀ ਮਾਫੀ ਦੇ ਦਿਓ ਜਦੋਂ ਦੇ ਤੁਸੀਂ ਉਦੋਂ ਪਾਕਿਸਤਾਨ 'ਚ ਵੀ ਆ ਤੋਪਾਂ ਚੱਲਦੀਆਂ ਸੀ ਅਰਬੀਆਂ ਵਾਲੀਆਂ ਅੱਛਾ ਮੇਰੀ ਗੱਲ ਸੁਣੋ ਜਿਹੜਾ ਤੁਹਾਨੂੰ ਤੁਹਾਡੇ ਪਾਪਾ ਨੇ ਮੈਚ ਦਿਖਾਇਆ ਸੀ ਇਮਰਾਨ ਖਾਨ ਦਾ ਉਹਦੇ ਉੱਤੇ ਲਿਖਿਆ ਆਣਾ ਸੀ ਰਿਪੀਟ ਨਹੀਂ ਭਾਈ ਨਾਲੇ ਉਹਨਾਂ ਨੇ ਤੁਹਾਡੀ ਏਜ ਪੁੱਛੀ ਆ ਤੁਸੀਂ ਤਾਂ ਵੇਸਟ ਦੱਸੀ ਜਾਣਦੇ 31 ਨਹੀਂ ਵੇਸ ਤੇ ਮੇਰੀ 34 ਆ ਹੈ ਹਾਂ 33 34 ਜੀਨਸ ਤੇ 34 35 ਦੂਜੀ ਜਿਹੜੀ ਹੁੰਦੀ ਆ ਵਾਸ਼ਨ ਵੇਅਰ ਤੁਸੀਂ ਮੈਨੂੰ ਖੁਦ ਗਿਆ ਸੀ ਪਿੱਛੇ ਜਿਹੜਾ ਮੈਂ ਤੁਹਾਨੂੰ ਪੁੱਛਿਆ ਸੀ ਉਸਤਾਦ ਜੀ ਤੁਹਾਡੀ ਉਮਰ ਕੀ ਤੁਸੀਂ ਕਹੇ 65 ਦੀ ਜੰਗ 'ਚ ਮੈਂ ਸਾਈਕਲ ਦੇ ਪਿੱਛੇ ਬੰਬ ਰੱਖ ਜੀ ਬਾਰਡਰ ਤੇ ਜਾਂਦਾ ਰਿਹਾ ਮੈਂ ਉਹ ਤੇ ਮੈਂ ਤੈਨੂੰ ਹਸਾਇਆ ਸੀ ਹੱਸਿਆ ਨਹੀਂ ਸੀ ਤੂੰ ਬਾਅਦ ਚ ਮੈਂ ਹੁਣ ਬਹੁਤ ਹੱਸਣਿਆ ਤੇ ਫੇਰ ਦੱਸ ਕਿਸੇ ਨੂੰ ਖੁਸ਼ ਕਰਨ ਵਾਸਤੇ ਝੂਠ ਬੋਲੋ ਕੁਝ ਨਹੀਂ ਹੁੰਦਾ ਹਾਂ ਏਜ 31 ਸਾਲ ਤੇ ਭਾਈ ਝੂਠ ਇੰਨਾ ਕੁ ਹੋਵੇ ਨਾ ਤਾਂ ਤੁਸੀਂ ਪੂਰਾ ਤੇਰੀ ਪਲੰਦਾ ਕਿੰਨੀ ਉਮਰ ਆ ਤੇਰੀ ਹਾਂ ਉਸਤਾਦ ਜੀ ਮੈਨੂੰ ਮੋਟਾ ਯਾਦ ਆ ਹੁਣ ਪੱਕਾ ਕਨਫਰਮ ਨਹੀਂ ਯਾਦ ਬਾਕੀ ਅੱਲਾ ਝੂਠ ਨਾ ਬੁਲਾਏ ਤੇ ਜਦੋਂ ਇਮਰਾਨ ਖਾਨ ਵਜ਼ੀਰ ਆਜ਼ਮ ਬਣਿਆ ਨਾ ਉਦੋਂ ਪਤਾ ਮੈਂ ਮੈਟ੍ਰਿਕ ਕਲੀਅਰ ਕੀਤੀ ਸੀ ਜਾਂ ਮੈਂ ਫਸਟ ਈਅਰ ਸੀਗਾ ਉਸਤਾਦ ਜੀ ਮਤਲਬ 13-14 ਸਾਲ ਦਾ ਹਾਂਜੀ ਇੰਨਾ ਕੀ ਸੀ ਮਸਲਾ ਤੇ ਉਹ ਕਿਦੋਂ ਬਣਿਆ ਵਾ 3.5 ਸਾਲ ਪਹਿਲੇ ਜਿਹਨੇ ਕਿ 17 ਸਾਲ ਦਾ ਬਣਿਆ ਬੈਠਾ ਉਹ ਸਤ ਉਹਦੇ ਆ ਜਾ ਸ਼ਾਬਾਸ਼ ਗੁੱਡ
ਸ਼ਾਬਾਸ਼। ਤੂੰ ਇਮਰਾਨ ਖਾਨ ਦੀ ਉਹ ਤਸਵੀਰ ਵੇਖੀ ਹੈ ਜਿਹਦੇ ਚ ਬੱਕਰੀ ਚੁੱਕੀ ਉਹਨੇ? ਹਾਂਜੀ ਤੇ ਉਦੋਂ ਬੇਟਾ ਤੂੰ 14ਵੀਂ 15ਵੀਂ ਚ ਪੜਦਾ ਸੀ, ਸਮਝ ਆਈ ਆ? ਐ ਤੂੰ ਰੰਗ ਰੁੰਗ ਲਾ ਕੇ ਜਿਹੜਾ ਤੂੰ ਠੀਕ ਹੋਇਆ ਨਾ, ਹਟ ਜਾ। ਏਜ ਦਾ ਹਾਂਜੀ ਹਟ ਜਾ, ਬਸ ਕਰ ਦੇ। ਤੇਰੀ ਕਿੰਨੀ ਉਮਰ ਆ? 29 ਸਾਲ ਭਾਜੀ। 29 ਸਾਲ। 29। ਨਾ ਤੈਨੂੰ ਯਾਦ ਆ ਕੋਈ ਕਿ ਕਿੱਦਾਂ ਤੂੰ ਹਿਸਾਬ ਲਾਇਆ ਉਮਰ ਦਾ? ਉਹਦਾ ਭਾਜੀ ਮੈਂ ਹਿਸਾਬ ਲਾਇਆ ਵੀ ਵਰਲਡ ਕੱਪ ਹੋ ਗਿਆ ਸੀ 92 ਦਾ। ਤੇਰੀ ਕਿੰਨੀ ਆ? ਮੇਰੀ ਦਾ ਮੈਨੂੰ ਇੰਨਾ ਕੁ ਪਤਾ ਵਾ ਕਿ ਆ ਡੈਮ ਦਾ ਜਦੋਂ ਰੌਲਾ ਜਿਹਾ ਬਣਿਆ ਨਾ, ਤਰਬੇਲਾ ਡੈਮ ਦਾ, ਹਾਂ ਉਦੋਂ ਮੈਨੂੰ ਸਾਰੇ ਕਹਿੰਦੇ ਸੀ ਉਹ 3 ਸਾਲਾਂ ਦਾ ਹੋ ਗਿਆ, 3 ਸਾਲਾਂ ਦਾ ਹੋ ਗਿਆ। ਓਏ ਹੋਏ, ਇਹਦਾ ਮਤਲਬ 62 ਸਾਲ ਦਾ ਹੋ ਗਿਆ। ਉਹ ਨਹੀਂ, ਓਏ ਆਹ ਹੁਣ ਡੈਮ ਜਦੋਂ ਡੈਮ ਫੰਡ ਨਹੀਂ ਇਕੱਠਾ ਕੀਤਾ। ਵਾਹ ਵਾਹ, ਤੇਰੀ ਯਾਨੀ 8-9 ਸਾਲ ਉਮਰ। ਕਿਆ ਕਿਆ ਬਾਤ, ਕਹਿੰਦੇ ਕਿਆ ਭਾਜੀ ਇੱਕ ਮਿੰਟ, 8-9 ਸਾਲ 14 ਸਾਲ ਇਹਨੂੰ ਜ਼ਕਾਤ ਲੈਂਦੇ ਹੋ ਗਏ ਤੇ 8 ਸਾਲ ਉਮਰ ਹੈ ਉਹ ਕੱਢ ਲੈਣਾ ਉਹਨੇ ਵਿੱਚੋਂ। ਅਜੇ ਵਿੱਚੋਂ ਕੱਢ ਲੈ। ਹਾਂ 8 ਸਾਲ ਉਹਦੀ ਖੁਦਦਾਰੀ ਦੀ ਉਮਰ 8 ਸਾਲ। ਤੇ ਉਹ ਭਾਈ ਨੇ ਕਿੰਨੀ ਦੱਸੀ ਆ? ਉਹਦੀ ਛੱਡ ਦੇ, ਤੇਰੀ 14 ਸਾਲ 8 ਸਾਲ। ਤੇਰੀ ਕਿੰਨੀ ਆ? ਉਸਤਾਦ ਜੀ ਇਹ 2022 ਜਾ ਰਿਹਾ ਨਾ, ਹਾਂ 2026 ਚ ਮੈਂ ਪੈਦਾ ਹੋਣਾ 26 ਚ ਤੂੰ ਹਲੇ ਪੈਦਾ ਹੋਣਾ ਹੈ। ਹੋਣਾ ਹੈ। ਇਸ ਟਾਈਮ ਤੂੰ ਫਿਰ ਕਿੱਥੇ ਹੋਏਗਾ? ਉਹ ਨਹੀਂ ਭਾਜੀ ਨਹੀਂ ਨਹੀਂ। ਅੱਛਾ ਗੱਲ ਇਹ ਹੈ ਕਿ ਨਾਜ਼ਰੀਨ ਸਾਲਗਿਰਾ ਜਿਹੜੀ ਸਾਡੀ, ਠੀਕ ਹੈ ਜੀ, 31 ਮੇਰਾ ਪੱਕਾ ਰੱਖਣਾ, ਮੈਂ ਤੁਹਾਨੂੰ ਦੱਸ ਉਹ ਦਿੰਦਾ। ਬਸ ਉਸਤਾਦ ਜੀ ਮਾਰ ਓਏ, ਉਸਤਾਦ ਪਿਉਆ ਬੁਝਾਉਂਦਾ, ਜੋ ਉਸਤਾਦ ਕਹਿ ਦੇਵੇ ਮੰਨੀ ਦਾ ਹੁੰਦਾ ਵਾ। ਹੁਣ ਉਸਤਾਦ ਹੁਣ ਜੋ ਵੀ ਝੂਠ ਬੋਲੀ ਜਾਵੇ ਅਸੀਂ ਮੰਨੀ ਹਾਂ ਤੇ ਜਾਈਏ। ਮੰਨੀ ਜਾਓ ਤੁਸੀਂ। ਫੇਰ ਕੀ ਹੋਇਆ? ਉਸਤਾਦ ਕਵੇ ਕਾਂ ਚਿੱਟਾ ਤੇ ਚਿੱਟਾ ਹੀ ਆ ਉਸਤਾਦ ਜੀ। ਮੈਂ ਕਹਾਂਗਾ ਕੁਛ ਲਾਓ। ਲਾਉਣਾ ਜਦੋਂ ਦੇ ਤੁਸੀਂ ਉਹ ਉਦੋਂ ਨਿਕਰਾਂ ਪਾ ਕੇ ਪੁਲਿਸਾਂ ਚ ਆਉਂਦੀਆਂ ਹੁੰਦੀਆਂ ਸੀ ਘੋੜਿਆਂ ਦੇ ਉੱਤੇ, ਤੁਸੀਂ ਉਦੋਂ ਉਹ ਦੇ ਤਾਂ ਹੁਣ ਜੇ ਵੀ ਆਉਂਦੀਆਂ ਗਰਮੀਆਂ 'ਚ। ਯਾਰ ਫਰੀਦ ਸਾਹਿਬ ਜਾਣਦੇ ਹੋ ਉਹ ਮੈਂ ਉਸਤਾਦ ਜੀ ਤੁਸੀਂ ਮਾਫੀ ਦੇ ਦਿਓ, ਜਦੋਂ ਦੇ ਤੁਸੀਂ ਉਹ 750 ਦੇ ਵਿੱਚ ਪੂਰਾ ਜਹੇਜ਼ ਬਣ ਜਾਂਦਾ ਸੀ ਕੁੜੀ ਦਾ। ਔਰ ਅਗਲੀ ਗੱਲ, ਬਕਾਇਦਾ ਡਾਲੇ ਵਾਲੇ ਵੀ ਪੈਸੇ ਵਿੱਚੋਂ ਲੈਂਦੇ ਸੀ, ਉਹ 850 ਦੇ ਵਿੱਚੋਂ ਇਹਨਾਂ ਲਾ ਕੇ ਜਾਂਦੇ ਸੀ। ਅੱਛਾ ਮੈਂ ਐਡਾ ਪੁਰਾਣਾ ਵਾਂ। ਤੇ ਏਡੇ ਨਹੀਂ ਪੁਰਾਣੇ, ਬਹੁਤ ਪੁਰਾਣੇ ਭਾਜੀ। ਹਾਂ ਅੱਛਾ ਮਾਫੀ ਦਾ ਤਾਂ ਕਹਿਣਾ ਨਹੀਂ ਚਾਹੀਦਾ। ਜਦੋਂ ਤੁਸੀਂ ਹੋ ਨਾ ਉਦੋਂ ਬੱਕਰੀ ਆਂਡੇ ਦਿੰਦੀ ਹੁੰਦੀ ਸੀਗੀ। ਓਹ ਅੱਛਾ। ਹਾਂ ਉਸਤਾਦ ਜੀ ਐਡੇ ਝੂਠ ਤੁਸੀਂ ਬੋਲਦੇ ਹੋ। ਜਦੋਂ ਦੇ ਤੁਸੀਂ ਹੋ ਨਾ, ਉਦੋਂ ਨਾ ਕਬੂਤਰ ਪੈਦਲ ਫਿਰਦੇ ਸੀਗੇ, ਪਰ ਤੇ ਬਾਅਦ ਚੋਂ ਲੱਗੇ ਭੱਟੋ ਸਾਹਿਬ ਦੀ ਹੁਕੂਮਤ ਚ। ਸਹੀ ਗੱਲ ਹੈ ਸਾਜੀ, ਇਹਨੇ ਵੀ ਨਹੀਂ ਝੂਠ ਬੋਲੀ। ਹਾਂ ਉਸਤਾਦ ਜੀ 1300 ਰੁਪਏ ਚ ਬੰਦਾ ਅਮਰੀਕਾ ਚਲੇ ਜਾਂਦਾ ਸੀ ਜਦੋਂ ਤੁਸੀਂ। ਹਾਂਜੀ ਹਾਂਜੀ। ਉਦੋਂ ਅਮਰੀਕਾ ਵੀ ਬਹੁਤ ਲਾਗੇ ਲਾਗੇ ਸੀਗਾ। ਹਾਂ। ਨਾਲੇ ਭਾਜੀ ਜਿੱਡੀ ਤੁਹਾਡੀ ਉਮਰ ਹੋ ਗਈ ਆ, ਉਹ ਤਾਂ ਯਕੀਨ ਕਰੋ ਬਗੈਰ ਬੋਤਲ ਤੋਂ ਟੱਕਣਾ ਹੁੰਦੀ। ਬਗੈਰ ਢੱਕਣ ਤੋਂ ਬੋਤਲ, ਚੱਲ 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 ਬਗੈਰ ਬੋਤਲ ਤੋਂ ਢੱਕਣ ਹੋ ਕੇ। ਤੂੰ ਵੀ ਸਿਗਰਟ ਚੱਲ ਕਹਿਤਾ ਮੈਂ ਕਹਿਤਾ, ਕੋਈ ਨਹੀਂ। ਤੇਰੀ ਆ ਤੇਰੀ ਆ ਗਈ ਸਾਨੂੰ, ਤੇਰੀ ਨਹੀਂ ਕੱਟਣੀ ਨਹੀਂ ਅਸੀਂ। ਨਹੀਂ ਤੇਰੀ ਆ ਗਈ, ਤੇਰੀ ਆ ਗਈ। ਲੋ ਜੀ ਵੀ ਤਾਂ ਬਗੈਰ ਬੋਤਲ ਟੱਕਣ ਹੁੰਦਾ। ਹਾਂ ਓਕੇ ਓਕੇ, ਚਲੋ ਚਲੋ ਜੀ, ਚਲੋ ਜੀ। ਉਸਤਾਦ ਜੀ ਆ ਜ਼ੈਬਰੇ ਨੂੰ ਬਾਅਦ ਚ ਲੀਕਾਂ ਪਈਆਂ ਵਾ, ਤੁਸੀਂ ਉਹਦੇ ਤੋਂ ਵੀ ਪੁਰਾਣੇ ਹੋ, ਬਿਲ ਸਾਦੇ ਜ਼ੈਬਰੇ ਚੱਲਦੇ ਸੀ। ਜਦੋਂ ਤੁਸੀਂ ਆ ਉਦੋਂ K2 ਐ ਸੀ ਜਿਵੇਂ ਥੜਾ ਵਾ। ਉਸਤਾਦ ਜੀ ਸਹੀ ਗੱਲ ਆ। ਅੱਛਾ ਯਾਰ, ਅੱਛਾ ਯਾਰ। ਜਦੋਂ ਦੇ ਤੁਸੀਂ ਹੋ ਉਦੋਂ ਸਮੁੰਦਰ ਏਡਾ ਜਿਹਾ ਹੁੰਦਾ ਸੀ। ਅੱਛਾ ਜੀ। ਹਾਂਜੀ, ਤੁਸੀਂ ਬਾਅਦ ਚੋਂ ਆ ਕੇ ਵੱਡਾ ਕਰਾਇਆ। ਨਹੀਂ ਉਸਤਾਦ ਜੀ ਕਾਹਦਾ ਸ਼ੌਕ ਹੈ ਤੁਹਾਨੂੰ ਬੱਚਾ ਬਣਨ ਦਾ, ਛੋਟਾ ਜਿਹਾ ਬਣਨ ਦਾ? ਕਿਹੜੀ ਗੱਲ ਉਸਤਾਦ ਜੀ। ਮੇਰੀ ਅੰਮੀ ਕਹਿੰਦੀ ਤੂੰ ਹਾਲੇ ਵੀ ਉਦਾਂ ਦਾ ਹੀ ਆ, ਕਾਕਾ ਹੀ। ਉਸਤਾਦ ਜੀ ਮਾਵਾਂ ਤੇ ਇਦਾਂ ਹੀ ਕਹਿੰਦੀਆਂ। ਹੁਣ ਮਾਂ ਮੈਨੂੰ ਤੇ ਕਹਿੰਦੀ ਮੇਰੀ ਮਾਂ ਨੂੰ ਤੂੰ ਝੂਠਾ ਕਹੇਂਗਾ ਹੁਣ? ਹਾਂ ਮੈਂ ਤੇਰੀ ਮਾਂ ਨੂੰ ਕਹਾਂ ਝੂਠਾ, ਤੈਨੂੰ ਦੁੱਖ ਨਹੀਂ ਲੱਗੂਗਾ? ਜਦੋਂ ਮੇਰੀ ਮਾਂ ਨੇ ਕਹਿਤਾ ਕਿ ਤੂੰ ਕਾਕਾ ਮੇਰਾ ਬੱਚਾ ਹਲੇ, ਤੇ ਤੂੰ ਮੇਰੀ ਮਾਂ ਨੂੰ ਝੂਠਾ ਕਹਿਣਾ ਲੱਗਾ? ਝੂਠਾ ਤੂੰ ਕਿਉਂ ਮੈਂ ਕਹਾਂ ਮਾਂ ਭਾਜੀ ਮਾਂ ਮੇਰੀ ਨੇ ਮਾਂ ਨੇ- ਕਾਕਾ ਗਿਆ ਵਾ, ਛੋਟਾ ਗਿਆ ਵਾ, ਕਾਕਾ ਗਿਆ ਨਹੀਂ, ਉਹਨੇ ਵਾ। ਕਿਹਾ ਤੂੰ ਹਾਲੇ ਵੀ ਉਦਾਂ ਦਾ ਹੀ ਹੈ ਜਿੱਦਾਂ ਦਾ ਛੋਟਾ ਸੀ। ਲੇਕਿਨ 31 ਸਾਲ ਉਹਨਾਂ ਨੇ ਵੀ ਨਹੀਂ ਕਿਹਾ। ਲੇਕਿਨ ਯਕੀਨ ਮੰਨੋ, ਜੋ ਮਾਜੀ ਦੇ ਮੂੰਹ ਹੱਕ ਮੈਂ ਸੁਣਿਆ ਨਾ, ਕਿਸੇ ਨੇ ਨਹੀਂ ਸੁਣਿਆ। ਹਰ ਗੱਲ ਹੱਕ ਦੀ ਕਰਦੇ ਨੇ ਉਹ। ਇਹ 31 ਸਾਲ ਵਾਲੀ ਗੱਲ ਉਹਨਾਂ ਨੇ ਨਹੀਂ ਕੀਤੀ ਹੋਣੀ। ਨਹੀਂ ਉਸਤਾਦ ਜੀ ਜਾਣਦੇ ਹੋ ਖੁਦਾ ਦੀ ਕਸਮੇ, ਉਦੋਂ ਬਿਲਡਿੰਗਾਂ ਇੰਜ ਥੱਲੇ ਨੂੰ ਪੈਂਦੀਆਂ ਹੁੰਦੀਆਂ ਸੀ ਵੇਚ ਕੇ, ਜਦੋਂ ਦੇ ਤੁਸੀਂ ਜਦੋਂ ਮੈਂ ਉਸਤਾਦ ਜੀ ਤੁਸੀਂ ਉਹਨੂੰ ਕੇਲਾ ਚੂਪੀਦਾ ਸੀ। ਉਸਤਾਦ ਔਰ ਲੱਖ ਲਾਲ ਪੀਜ਼ਾ 200-300 ਸਾਲ ਪੁਰਾਣੇ। ਉਹ ਨਹੀਂ ਯਾਰ, ਕੇਲਾ ਚੂਰ ਤੇ ਏਦਾਂ ਹੀ ਖਾਈਦਾ ਸੀ। ਸਹੀ ਗੱਲ ਹੈ। ਜਦੋਂ ਦੇ ਤੁਸੀਂ ਹੋ ਨਾ ਉਸਤਾਦ ਜੀ, ਉਦੋਂ ਲੰਗੜਾ ਅੰਬ ਸਹੀ ਹੁੰਦਾ ਸੀਗਾ। ਅੱਛਾ ਜੀ। ਬਾਅਦ ਚ ਉਹਦੀ ਲੱਤ ਟੁੱਟੀ, ਫਿਰ ਉਹਨੂੰ ਲੰਗੜਾ ਜਦੋਂ ਸਾਈ ਤੁਸੀਂ ਆ ਨਾ, ਉਦੋਂ ਵੱਡੀ ਤੇ ਡਾਇਨਾਸੌਰ ਕਰਦੇ ਸੀ ਲੋਕ। ਆਹ ਪਰ ਇੰਨਾ ਪਤਾ ਉਸਤਾਦ ਜੀ ਉਦੋਂ ਦੇ, ਜਦੋਂ ਦੇ ਤੁਸੀਂ ਉਦੋਂ ਆ ਕੰਧਾ ਕੁੰਦਾ ਦਾ ਰਿਵਾਜ ਹੀ ਨਹੀਂ ਸੀ ਹੁੰਦਾ। ਅੱਛਾ। ਵੱਟੇ ਰੱਖ ਕੇ ਸਿਰੋਂ ਨਿਸ਼ਾਨੀ ਲਾਉਂਦੇ ਹੁੰਦੇ ਆ, ਮੇਰਾ ਘਰ ਆ ਤੇਰਾ ਘਰ, ਬਸ। ਤੁਸੀਂ ਉਦੋਂ ਦੇ ਏਡੇ ਪੁਰਾਣੇ ਹੋ। ਉੱਤੋਂ ਜਦੋਂ ਤੇ ਤੁਸੀਂ ਹੋ ਨਾ, ਉਦੋਂ ਜ਼ਰਾਫੇ ਦੀ ਧੌਣ ਥੱਲੇ ਹੁੰਦੀ ਸੀ। ਉਹਦੇ ਹੁਣ ਵੀ ਹੁੰਦੀ ਪੱਟੇ ਯਾਰ ਇਹ ਤਾਂ- ਨਹੀਂ ਨਹੀਂ, ਉਹਨੇ ਬਾਅਦ ਚ ਉੱਚੀ ਕੀਤੀ, ਤੁਸੀਂ ਜਦ ਹੀ ਚੁੰਮੀ ਲੈ ਕੇ ਲੰਘ ਜਾਂਦੇ ਸੀ। ਉਸਤਾਦ ਜੀ ਜਦੋਂ ਦੇ ਤੁਸੀਂ ਹੋ ਨਾ, ਉਦੋਂ ਊਂਟ ਜਿਹੜਾ ਬਿਲਕੁਲ ਸਿੱਧਾ ਹੁੰਦਾ ਸੀ, ਉਹਦਾ ਕੁੱਬ ਨਹੀਂ ਸੀ ਹੁੰਦਾ। ਇਹਦੇ ਬਾਅਦ ਚ 1887 ਚ ਕਿ 85 ਦੇ ਵਿੱਚ ਇੱਕ ਰੈਲੀ ਨਿਕਲੀ ਆ,
ਉਹਨਾਂ ਨੇ ਫਿਰ ਆਪਣੀ ਮਨਵਾਈ, ਉਹਨਾਂ ਨੇ ਕਿਹਾ ਜੀ ਇਹ ਊਂਠ ਦਾ ਕੁੱਬ ਬਣਾਓ। ਕੁੱਬ ਤੋਂ ਇਲਾਵਾ ਸਾਨੂੰ ਊਂਠ ਨਹੀਂ ਮਨਜ਼ੂਰ। ਭਾਜੀ ਜਦੋਂ ਦੇ ਤੁਸੀਂ ਇਹ ਯਕੀਨ ਕਰੋ ਉਦੋਂ ਹਾਥੀ ਦਾ ਸੁੰਡ ਨਹੀਂ ਸੀ ਹੁੰਦਾ। ਯਾਰ ਤਾਂ ਹਾਥੀ ਦੀ ਸੁੰਡ ਹੁੰਦੀ, ਹਾਥੀ ਦਾ ਸੁੰਡ। ਹਾਥੀ ਦੀ ਸੁੰਡ ਨਹੀਂ ਸੀ ਹੁੰਦੀ, ਉਹ ਸਿਰਫ ਪਟਕਾ ਜਿਹਾ ਬਣਾ ਕੇ ਗਲ 'ਚ ਫਿਰਦਾ ਸੀ। ਇਹ ਤਾਂ ਬਾਅਦ 'ਚੋਂ ਫਿਟਿੰਗ ਹੋਈ ਆ। ਇਹ ਤਾਂ ਯੂਬ ਖਾਨ ਆਇਆ ਉਹਨੂੰ ਕਿਹਾ ਯਾਰ ਫਿੱਟ ਕਰਾਓ, ਐਵੇਂ ਗਲੇ 'ਚ ਅੱਖ 'ਚ ਵੱਜ ਜਾਂਦਾ ਪੱਲਾ ਇਹਦਾ। ਲੱਭੂ ਪੱਲਾ ਸੁੱਟ ਦਾ ਯੂ ਖਾਣੇ ਕਹਿਤਾ ਯਾਰ ਫਿੱਟ ਕਰਾਓ ਇਹਨੂੰ, ਲੈ ਦੱਸ ਦੋਰ ਫਿੱਟ ਕਰਾਓ, ਦੱਸੋ। ਹਾਂ ਉਸਤਾਦ ਜੀ ਤੁਸੀਂ ਐਡੇ ਪੁਰਾਣੇ ਹੋ, ਤੌਬਾ। ਉਦੋਂ ਲੱਤਾਂ ਵਾਲੇ ਸੱਪ ਚੱਲਦੇ ਹੁੰਦੇ ਸੀ। ਹੈ ਲੱਤਾਂ ਵਾਲੇ ਸੱਪ ਚੱਲਦੇ ਹੁੰਦੇ ਯਾਨੀ ਸੀ ਸੱਤ ਪੈਰਾਂ ਵਾਲੇ। ਆਹੋ, ਤੇ ਇਦਾਂ ਦੂਰੋਂ ਲੱਗਦਾ ਸੀ ਕੋਈ ਮਾਂਸ ਲੈ ਕੇ ਜਾਣ ਡਿਆ। ਜਦੋਂ ਤੇ ਤੁਸੀਂ ਹੋ ਨਾ ਉਸਤਾਦ ਜੀ, ਹਾਂ। ਤੁਸੀਂ ਉਸ ਦੌਰ 'ਚ ਹਿਕਮਤ ਕੀਤੀ ਆ ਜਦੋਂ ਖੋਤਾ ਨਾ ਪਾਣੀ ਪੀ ਕੇ ਸਿਰਫ ਖਲੋਤਾ ਰਹਿੰਦਾ ਸੀਗਾ। ਹਾਂ ਫਿਰ ਇੱਕ ਖੋਤਾ ਆਇਆ, ਉਹ ਕਹਿੰਦਾ ਯਾਰ ਮੈਨੂੰ ਬਦ ਹਜ਼ਮੀ ਰਹਿੰਦੀ ਹੈ। ਹਾਂ ਉਸਤਾਦ ਜੀ ਕਹਿੰਦੇ ਪਾਣੀ ਪੀਣ ਤੋਂ ਬਾਅਦ ਇੰਜ ਵੀ ਕਰਿਆ ਕਰ। ਉਹ ਚੱਲਿਆ ਸਾਜੀ ਨੇ ਇਹ ਨਹੀਂ ਦੱਸਿਆ, ਸਾਜੀ ਨੇ ਉਹ ਦੱਸਿਆ ਜਿਹੜਾ ਇੰਜ ਨਹੀਂ ਕਰਦਾ ਉਹ ਦੱਸਿਆ ਵਰਤਾ ਜੀ। ਅੱਛਾ ਮੈਂ ਉਹਨੂੰ ਭੁਰਦਾ ਦੱਸਿਆ ਸੀ, ਆਪਾਂ ਉਹ ਦੂਜਾ ਉਹਨੇ ਉਹ ਅਕਲਮੰਦ ਸੀ, ਉਹਨੇ ਆਪ ਹੀ ਪਾ ਲਿਆ ਵਿੱਚ। ਐਡੇ ਪੁਰਾਣੇ ਹੋ ਤੁਸੀਂ, ਉਦੋਂ ਗਿੱਠ ਤੋਂ ਉੱਚਾ ਕੋਈ ਘੋੜਾ ਨਹੀਂ ਸੀ ਹੁੰਦਾ। ਗਿੱਠ ਵਾਹ, ਵਾਹ, ਵਾਹ। ਗਿੱਠ ਉੱਚੇ ਘੋੜੇ। ਕਿੱਥੇ ਘੋੜੇ? ਅੱਛਾ ਲੋਕੀ ਯਾਨੀ ਕਿ ਉਦੋਂ ਇਹ ਕਹਿੰਦੇ ਸੀ ਦੇਖੀ ਕਿਚਨ 'ਚ ਘੋੜਾ ਤੇ ਨਹੀਂ ਵੜ ਗਿਆ, ਦੁੱਧ ਪੀ ਗਿਆ। ਪਰ ਉਦੋਂ ਦੇਖਿਆ ਵੀ ਘੋੜਾ ਚੂਚਾ ਲੈ ਕੇ ਜਾ ਰਿਹਾ ਹੈ। ਫਿਰ ਤੇ ਉਹ ਘੋੜੇ ਨੂੰ ਚਿਚੜੇ ਪਾਈਦੇ ਸੀ ਉਦੋਂ। ਭਾਈ ਤੁਸੀਂ ਐਡੇ ਤੇ ਬਿੱਲੀ ਉਹਦਾ ਘੋੜੇ ਜਿੱਡੀ ਹੁੰਦੀ ਹੋਣੀ ਹੈ ਨਾ? ਬਿੱਲੀ ਕਰਦੀ। ਨਹੀਂ ਉਹਦਾ ਬਿੱਲੀ ਵੱਡੀ ਹੁੰਦੀ ਹੋਣੀ, ਮੈਂ ਗੱਲ ਕਰ ਬੈਠਾ। ਮਤਲਬ ਟਾਂਗੇ ਦੇ ਕੇ ਬਿੱਲੀ ਚੋਈ ਹੈ ਤੇ ਘੋੜਾ ਕਿਚਨ ਦੇ ਵਿੱਚ ਬੈੱਡ ਦੇ ਥੱਲੇ ਵੜ ਕੇ ਸੁੱਤਾ ਘੋੜਾ ਹੈ। ਉਹਨਾਂ ਨੇ ਕਿਹਾ ਰਾਤ ਨੂੰ ਬੁੱਢੀ ਉੱਠ ਕੇ ਕਹਿੰਦੀ ਨੇ ਘੋੜਾ ਕੱਢੋ, ਫਿਰ ਨਹੀਂ ਤੇ ਮੈਂ ਨਹੀਂ ਸੌਣਾ, ਮੈਨੂੰ ਡਰ ਲੱਗਦਾ। ਥੱਲੇ ਘੋੜਾ ਮਿਊ ਮਿਊ ਕਰਨ ਦੇ ਲਾ ਗੱਲਾਂ ਨਾ ਹੋਰ ਬੇਟੇ। ਆਹੋ ਤੁਸੀਂ ਐਡੇ ਪੁਰਾਣੇ ਜਦੋਂ 12 ਸਿੰਘਾਂ ਨੇ ਜਿਹੜਾ ਉਹਦੇ ਸਿਰਫ 2 ਸਿੰਘ ਹੁੰਦੇ ਸੀ। ਬਾਕੀ ਦੱਸ ਕਿੱਥੋਂ ਆਏ? ਉਹ ਬਸ ਉਹ ਜਿਹੜੀ ਮਲਕਾ ਸੀ ਨਾ ਅਲਜ਼ਬਤ, ਹਾਂ। ਉਹਨੇ ਕਿਹਾ ਇਹਨਾਂ ਦੇ 5 ਇੱਧਰ ਫਿੱਟ ਕਰਾਓ, 5 ਇੱਧਰ, ਅੱਧੀ ਅੱਧੀ ਦਰਜਨ ਕਰਾਤੀ, ਅੱਧੀ ਦਰਜਨ ਇੱਧਰ, ਉਹ ਫਿਰ 12 ਸਿੰਘਾਂ ਬਣੇ। ਅੱਛਾ ਅੱਛਾ ਪੂਰੀ ਦਰਜਨ ਕਰਤੀ। ਅੱਛਾ ਅੱਛਾ। ਐਡੇ ਪੁਰਾਣੇ ਤੁਸੀਂ ਤੋਬਾ। ਆ ਕੈਂਗਰੂ ਦੀ ਝੋਲੀ ਬਾਅਦ ਚ ਬਣੀ ਆ। ਆ ਕੈਂਗਰੂ ਪਹਿਲੇ ਬੱਚਾ ਮੋਢੇ ਤੇ ਪਾਇਆ ਹੁੰਦਾ ਸੀ ਉਹਨੇ, ਆ ਝੋਰੀ ਬਾਅਦ ਚ ਫਿੱਟ ਹੋਈ ਹੈ। ਇਹ ਵੇਖੋ ਦਰਦੀ ਜੰਗਲ ਤੇ ਗਿਆ, ਉਹਨੇ ਕਿਹਾ ਯਾਰ ਕੀ ਹੈ ਵੀ ਥੱਕ ਜਾਏਗਾ ਉਰੇ ਆ ਸਾਈਡ ਤੇ ਬਹਿ ਕੇ। ਝੋਲੀ ਫਿੱਟ ਕਰਤੀ। ਉਹਨੇ ਕਿਹਾ ਬੱਚਾ ਵਿੱਚ ਪਾਤਾ ਹੁਣ ਬਾਹਰ ਕੱਢ, ਚੈੱਕ ਕਰ। ਉਹਨੇ ਕਿਹਾ ਯਾਰ ਕੀ ਬਾਤ। ਜੀ ਵੈਸੇ ਸ਼ੁਕਰ ਕਰ ਦਰਦੀ ਬੇਟਾ ਬਹੁਤੀ ਤਾਂ ਰਿਆ ਨਹੀਂ ਤੇ ਹਰ ਜਾਨਵਰ ਤੇ ਝੋਲੀ ਲੱਗੀ ਹੋਣੀ। ਅੱਲਾ ਸ਼ੇਰ ਦੇ ਝੋਲੀ ਲੱਗੀ ਹੁੰਦੀ ਸੀ, ਕਿੰਨੀ ਬੁਰੀ ਲੱਗਦੀ। ਪਿਛੇ ਰਿਹਾ ਖੜਾ। ਤੇ ਸ਼ੇਰ ਦੇ ਝੋਲੀ ਲੱਗੀ ਤੇ ਉਹਦੇ ਦਿਲ ਕਰ ਮੰਡੀ ਦੇ ਚੌਲ ਲੈ ਰਿਹਾ ਸ਼ੇਰ। ਨਹੀਂ ਉਹ ਹਰ ਜਾਨਵਰ ਤੇ ਮੁਖਤਲਿਫ ਚੀਜ਼ਾਂ ਲਾਉਣੀਆਂ ਸੀ। ਮਤਲਬ ਸ਼ੇਰ ਤੇ ਨਾ ਉਹਨੇ ਇੱਥੇ ਸਾਈਡ ਲਈ ਜੇਬਾਂ 2 ਲਾ ਦੇਣੀਆਂ। ਕਿ ਚੌਲ ਵੀ ਆਦਮੀ 2 ਬੱਚੇ ਇੱਧਰ ਬੈਠੇ, ਆਹੋ ਬੱਚੇ ਫਿਰ ਰਹੇ ਜਿਸ ਹਿਸਾਬ ਦੇ ਜਸਾਮਤ ਆ ਨਾ ਉਸ ਹਿਸਾਬ ਦੇ ਉਹਨੇ ਜੇਬਾਂ ਲਾ ਦੇਣੀਆਂ ਸੀ। ਉਸਤਾਦ ਜੀ ਨਹੀਂ, ਤੁਸੀਂ ਖੈਰ ਐਡੇ ਨਵੇਂ ਨਹੀਂ ਜੇ, ਤੁਸੀਂ ਬਹੁਤ ਪੁਰਾਣੇ ਹੋ। ਤੁਸੀਂ ਹੁਣ ਦੱਸੋ ਕਿੰਨੀ ਏਜ ਉਸਤਾਦ ਜੀ, ਸੀਰੀਅਸਲੀ ਦੱਸੋ। ਹੁਣ ਤੇ ਬੇਟਾ ਕਨਫਰਮ ਹੋਣੀ ਹੈ ਜਿਵੇਂ ਮੈਂ ਦੱਸਿਆ। ਤੁਸੀਂ ਉਦੋਂ ਦੇ ਉਸਤਾਦ ਜੀ ਜਦੋਂ ਵਿਆਹਾਂ ਸ਼ਾਦੀਆਂ ਤੇ ਮੂੰਹ ਨਾਲ ਪਟਾਕਾ ਵਜਾਈਦੇ ਸੀ, ਠਾ ਠਾ ਠਾ। ਤੇ ਉਹ ਹੁਣ ਵੀ ਵਿਚਾਰਾ ਪਾ। ਭਾਜੀ ਤੁਸੀਂ ਐਡੇ ਪੁਰਾਣੇ ਆ, ਉਦੋਂ ਮੂੰਹ ਸਿਰਫ 16 ਦੰਦਾਂ ਦਾ ਆਉਂਦਾ ਸੀ। ਇਹ ਬੱਤੀਆਂ ਨਾਲ ਤਾਂ ਹੁਣ ਹੋਇਆ ਇਹ ਮੂੰਹ ਚੋਂ ਤਾਂ 16 ਦੰਦ ਹੁੰਦੇ ਸੀ ਨਾ, ਉਦੋਂ ਦਾੜ ਦਾ ਰਿਵਾਜ ਹੁੰਦਾ ਸੀ। ਅੱਛਾ। ਸਿੱਧੇ ਦੰਦ। ਅੱਛਾ ਅੱਛਾ। ਬਾਅਦ ਚ ਆਰਟੀਫੀਸ਼ੀਅਲ ਇਹ ਦਾੜਾ ਤਾਂ ਭਾਜੀ ਇਹ ਸਿਰਫ ਜਿਹੜਾ ਨਾ ਗਰਮੀ ਦੀ ਵਜ੍ਹਾ ਨਾਲ ਗਵਰਨਮੈਂਟ ਨੇ ਫਿੱਟ ਕਰਾਈਆਂ ਕਿ ਲਾ ਦਿਓ 2-2 ਕਿਉਂਕਿ ਗੰਨਾ ਸਖਤ ਹੋਣ ਲੱਗ ਪਿਆ ਸੀ। ਉਸਤਾਦ ਜੀ ਉਦੋਂ ਦੇ ਆ, ਬਲਕਿ ਉਸਤਾਦ ਜੀ ਨੇ ਕਿਹਾ ਸੀ ਮੀਤਾ ਬੱਚਨ ਨੂੰ ਇਹ ਬੱਚਾ ਵੱਡਾ ਹੋ ਕੇ ਹੀਰੋ ਬਣੇਗਾ। ਇੰਨਾ ਹੀ ਸੀ ਵਿਚਾਰਾ ਦਾ। ਨਹੀਂ ਅਮਿਤਾਭ ਬੱਚਨ ਦੇ ਅੱਬੂ ਨੂੰ ਮੈਂ ਕਿਹਾ ਸੀ ਕਿ ਤੂੰ ਵਿਆਹ ਕਰਾ, ਇੱਕ ਬੱਚਾ ਜੰਮੇਗਾ ਤੇਰਾ, ਉਹ ਹੀਰੋ ਬਣੇਗਾ। ਓਕੇ ਮਾਰਾ ਤੇਰੇ ਮੈਂ। ਉਸਤਾਦ ਜੀ ਤੁਸੀਂ ਵਾਕਈ ਨਾ ਬਹੁਤ ਪੁਰਾਣੇ ਹੋ। ਤੁਸੀਂ ਇੰਨੇ ਪੁਰਾਣੇ ਹੋ, ਉਦੋਂ ਛਿੱਕ ਮਾਰਨ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ। ਅੱਛਾ ਜੀ। ਆ ਛਿੱਕ ਤੇ ਕਿਤੇ 1918 33 34 ਦੀ ਯਾਦ ਹੋਈ। ਉਸਤਾਦ ਜੀ ਏਡੇ ਪੁਰਾਣੇ, ਪਹਿਲੇ ਮੱਝਾਂ ਦੁੱਧ ਨਹੀਂ ਸੀ ਦਿੰਦੀਆਂ, ਥੱਲੇ ਪੋਰਾ ਜਿਹਾ ਬਣਿਆ ਰਹਿੰਦਾ। ਉਸਤਾਦ ਜੀ ਦੱਸਿਆ ਮੈਨੂੰ ਥੜ ਲਾਓ ਫਿਰ ਇਹ ਦੁੱਧ ਥੱਲੇ ਬੋਰਾ ਜਿਹਾ ਬਣਿਆ। ਉਸਤਾਦ ਜੀ ਨੇ ਕਿਹਾ ਅੱਛਾ ਇਹਦੀ ਮੱਝ ਤੁਰੀ ਨਹੀਂ ਸੀ ਜਾਂਦਾ ਮੱਝ ਕੋ। ਮੱਝ ਕਹਿੰਦੀ ਕੀ ਕਰਾਂ ਮੈਂ ਤੁਹਾਨੂੰ, ਇਹਦਾ ਕੁਝ ਕਰੋ। ਫਿਰ ਬੰਦੇ ਨੇ ਸਿਆਣਦਾਨਾਂ ਨੇ ਕਿਹਾ ਕਿ ਇਹਦੇ ਥੱਲੇ ਥਣ ਫਿੱਟ ਕਰੋ। ਸੈਲਸਦਰ ਨੇ ਕਿਹਾ ਉਸਤਾਦ ਜੀ ਕੋ ਆਏ ਸੈਲਸਦਰ ਵੀ ਦੱਸੋ ਯਾਰ ਕੀ ਕਰੀਏ। ਮੈਂ ਕਿਹਾ ਇਹਦੇ ਥੱਲੇ ਥਣ ਫਿੱਟ ਕਰੋ। ਥੜ ਫਿੱਟ ਕਰੋ। ਭਾਈ ਤੁਸੀਂ ਐਡੇ ਪੁਰਾਣੇ ਹੋ, ਉਦੋਂ ਡੱਡੂ ਕੋ ਐ ਨਹੀਂ ਸੀ ਉਹ ਹੁੰਦਾ ਟਿਉਂ ਟਿਉਂ ਛੜੱਪਾ ਨਹੀਂ ਸੀ ਭਾਈ ਦਾ। ਕੀ ਕਰਦਾ ਸੀ ਉਹ? ਭਾਈ ਉਹ ਹੱਥ ਫੜ ਕੇ ਸਾਈਕਲ ਲੈ ਜਾਂਦਾ ਐਵੇਂ ਹੀ ਯਾਰ। ਜਿਹੜਾ ਬੰਦਾ ਨਾ ਕੋਈ ਉੱਤੇ ਖਲਾ ਲਿਆ ਉਹਦੇ ਛੜੱਪੇ ਮੁਕਾਤੇ ਸੀ ਭਾਈ। ਅੱਛਾ ਯਾਰ ਲਓ ਜੀ ਨਾਦਰੀਨ ਛੱਡ ਦਿਓ। ਕੇਕ ਆਇਆ ਸਾਨੂੰ ਇੱਕ, ਆ ਕੇਕ ਫੜਾਓ ਯਾਰ। ਹੈ ਅੱਜ ਸਾਲਗਿਰਾ ਦਾ ਟਰੂ ਆ। ਸਾਲਗਿਰਾ ਦਾ ਟਰੂ ਅੱਜ। ਅੱਛਾ ਜੀ ਆ ਫੜਾਈ ਯਾਰ ਕੇਕ। ਲਓ ਜੀ ਨਾਦਰੀਨ
केक आ गया, केक चेक करो जरा। हाँ हैप्पी बर्थडे सजाद जानी। यस क्या बात। यस ਸਾਜੀ ਮੈਂ ਤੁਹਾਨੂੰ Song ਡੈਡੀਕੇਟ ਕਰਨਾ ਹੈ। मैं तेनू सॉन्ग चल कर। मंगल में जंगल दम से ही ते जंगल में मंगल, हाँ वही में जंगल तेरे ही दम से शोर ने सबको मचाया है। हैप्पी गिरा दिन का साल आया है। गिरा दिन का साल आया है। तुसी भी कुछ कहो। रंजिश ही सही दिल ही दुखाने के लिए आजन। ਯਾਰ ਮੈਨੂੰ ਤੇ ਗੱਲ ਯਾਦ ਆ ਗਈ, ਸਾਡਾ ਕਿ ਯਾਰ ਹੁੰਦਾ ਸੀ, ਉਹਦਾ ਸਟਾਈਲ ਹੁੰਦਾ ਸੀ, ਮਤਲਬ ਕਿਸੇ ਨੇ ਕਹਿਣਾ ਨਾ ਯਾਰ ਕੋਈ ਗੱਲ ਅਸੀਂ ਨਹੀਂ ਮੰਨਣੀ, ਉਹਨੇ ਕਹਿਣਾ ਨਾ ਉਹ ਬੱਗੇ ਇਦਾਂ ਦਾ ਉੱਥੇ ਅਗਲੇ ਨੇ ਕੱਚੀ ਹੋ ਜਾਣਾ ਕਿ ਯਾਰ ਤੂੰ ਉਦਾਂ ਕਹਿ ਦੇ ਕਿ ਨਹੀਂ ਸਹੀ ਗੱਲ। ਸਾਜੀ ਮੈਂ ਵੀ ਇਦਾਂ ਕਰਦਾ ਹੁੰਦਾ ਸੀਗਾ। ਹਾਂ ਸਾਡਾ ਲਓ ਜੀ ਨਾਜ਼ਰੀਨ ਹੈਪੀ ਬਰਥਡੇ। ਇਹ ਹਸਨੈਨ ਸ਼ਾਹ ਸਾਹਿਬ ਨੇ ਇੱਥੇ ਸਾਡੇ ਥੀਏਟਰ ਦੇ ਵਿੱਚ ਡਾਂਸ ਡਾਇਰੈਕਟਰ ਨੇ, ਉਹਨਾਂ ਨੇ ਭੇਜਿਆ ਸਾਨੂੰ, ਬਲਕਿ ਉਹ ਦੇ ਕੇ ਗਏ ਨੇ। ਤੇ ਨਾਜ਼ਰੀਨ ਨੂੰ ਆਪਾਂ ਕੱਟਦੇ ਹਾਂ। ਹਾਂ ਕੱਟਦੇ ਹਾਂ। ਇਹ ਗੱਲਾਂ ਜੀ ਤਸਵੀਰ ਨਾ ਇੱਧਰ ਉੱਧਰ ਹੋਵੇ। ਆ ਵੀ ਖਾਈ ਦਾ ਨਾਲ ਉੱਤੇ ਲੱਗਾ ਉਸਤਾਦ ਜੀ ਨਹੀਂ ਆ ਕਦੋਂ ਖਾਈਦਾ? ਆ ਥੱਲੇ ਵਾਲਾ ਗੱਤਾ ਵੀ ਖਾਈਦਾ ਸਾਜੀ। ਇਹ ਉੱਤੇ ਕੀ ਆ ਉਸਤਾਦ ਜੀ ਇਹ ਹੁੰਦਾ ਪਨੈਲਰ ਚੱਲ ਓ ਮੇਰੇ ਮੌਲਾ ਤੇਰਾ ਜੋ ਵੀ ਹੈ। Happy birthday to you, happy birthday to you, happy birthday to you, dear Sajjad Jani, happy birthday to you. ਸਾਡੇ ਮੂੰਹ ਨੂੰ ਪਾਸਪੋਰਟ ਲੱਗ ਗਿਆ। ਉਹ ਤਾਂ ਉਸਤਾਦ ਜੀ ਕੀ ਗੱਲ ਸਹੀ ਹੈ। ਆ ਰੱਖੋ ਮੇਰੀ ਗੱਡੀ 'ਚ। ਐ ਲਓ ਹੁਣ ਭਾਵੇਂ ਮੋੜ ਹੀ ਲਵੋ ਜਿੱਦਾਂ ਰੱਖਿਆ ਤੁਸੀਂ। ਹੁਣ ਨਾ ਕਰਨਾ ਉਸਤਾਦ ਜੀ। ਉਸਤਾਦ ਜੀ ਪਨੈਪਲ ਤੇ ਉਸਤਾਦ ਜੀ, ਹਾਂ, ਦੇਖੋ ਕੀ ਲੱਗਾ? ਓਏ ਨਾ ਨਾ ਮਾਰ ਕੇ ਨਾ ਦੰਦ ਕੱਢਨੇ ਆ। ਚੱਲ ਦੇਖ ਲੈ ਫੈਸਲ ਦਾ ਦਾਲ ਲੱਗਾ ਤੇ ਸੋਲੋ ਐ ਚੁੱਕ ਕੇ ਖਾ ਗਿਆ। ਕਹਿੰਦਾ ਦੇਖੋ ਉਸਤਾਦ ਜੀ ਕੀ ਲੱਗਾ। ਉਸਤਾਦ ਜੀ ਆਹ ਖਾ ਕੇ ਦੇਖੋ ਬੜਾ ਮਜ਼ਾ ਆ ਕਸਮੇ। ਨਹੀਂ ਦੇਖੋ ਖਾ ਗਿਆ। ਉਹ ਨਹੀਂ ਆ ਵਾ ਓਏ ਜਾਹਲੋ ਤੁਸੀਂ ਆ ਨਹੀਂ ਚੈੱਕ ਕੀਤਾ। ਉਹ ਜ਼ੈਕਾ ਇਹਦਾ ਵੀ ਠੀਕ ਆ, ਛੁਰੀ ਵੀ ਠੀਕ ਆ। ਬੋਲ ਨਜ਼ਾਰੇ ਹੋਣਗੇ। ਚੁੰਚੀ ਮਾਰਦੀ ਕੀ ਬਾਤ ਕੀ ਬਾਤ। ਯਾਰ ਮੈਨੂੰ ਲੱਗਦਾ ਨਾਲ ਖਾਈਦਾ ਵਾ। ਉਸਤਾਦ ਹਾਂਜੀ ਨਹੀਂ ਇਹ ਨਾਲ ਖਾਈਦਾ ਉਸਤਾਦ ਜੀ, ਇਹ ਪੇਂਟ ਹੈਗਾ ਵਾ। ਨਾਲ ਹੀ ਉਸਤਾਦ ਖਾਈਦਾ ਜੀ ਉਸਤਾਦ ਜੀ। ਪੇਂਟ ਨਹੀਂ ਖਾਈਦਾ ਉਸਤਾਦ ਜੀ। ਉਸਤਾਦ ਜੀ ਮੈਨੂੰ ਆ ਸਜਾਦ ਜਾਨੀ ਖਵਾ ਦਿਓ। ਉਸਤਾਦ ਜੀ ਉੱਤੋਂ ਲਾ ਕੇ ਨਾ ਤੁਸੀਂ ਉੱਤੋਂ ਚੱਲ ਲਾ ਕਰ ਕੇ ਸਾਰਾ। ਸ਼ੁਰੂ, ਚੱਲ ਚੱਲ। ਕਿੰਨਾ ਕੁ ਖਾਣਾ ਜੀ? ਕਿੰਨਾ ਕੁ ਖਾਣਾ ਜੀ? ਉਸਤਾਦ ਜੀ ਸਾਰਾ ਉੱਤੋਂ ਲਾ ਕੇ ਨਾ ਵਾਲਾ ਫ੍ਰਿਜ ਰੱਖ ਲਓ, ਜਮਾ ਕੇ ਨਾ ਚੋਂ ਮੱਖਣ ਕੱਢਿਓ। ਵਾਹ ਮਿੱਠਿਆ। ਮੈਂ ਕਹਿੰਦਾ ਕਿ ਕਸਮੇ ਮੈਂ ਤੁੰਨੀ ਬਦਨਾਮ ਹੋਈ ਤੱਕ ਰਾਜ਼ੀ ਹੋ ਗਏ। ਹਾਂ ਉਹ ਮੁੰਨੀ ਤੁੰਨੀ ਤੱਕ ਨਹੀਂ ਕਹਿੰਦੇ ਯਾਰ, ਮੈਂ ਤੁੰਨੀ ਤੱਕ ਰਾਜ਼ੀ ਹੋ ਗਿਆ। ਅੱਛਾ ਯਾਨੀ ਪੂਰਾ ਇੰਜ ਮੈਂ ਲਬਰੇਜ਼ ਹੋ ਗਿਆ ਤੁਹਾਡੀਆਂ ਮੁਹੱਬਤਾਂ 'ਚ। ਆ ਛੁਰੀ ਨਾਲ ਅੱਖ ਨਾਲ ਲੱਭਰੇ। ਯਾਰ ਮੈਂ ਕਸਮੇ ਵੀ ਸਹੀ ਗੱਲ ਯਕੀਨ ਕਰੋ ਕਿ ਮੈਂ ਇੰਨਾ ਕੁ ਜ਼ਿਆਦਾ ਖੁਸ਼ ਹਾਂ ਕੀ ਗੱਲ? ਕਿ ਅੱਲਾਹ ਰਾਤੀ ਪਾਕ ਕੇਕ ਦਾ ਕਿਹੜਾ? ਮੈਂ ਅੱਲਾਹ ਦਾ ਸ਼ੁਕਰ ਅਦਾ ਕਰਦਾ ਕਿ ਯਾਰ ਮੇਰੇ ਉਸਤਾਦ ਜੀ ਸਜਾਦ ਜਾਨੀ ਅਸੀਂ- ਸਾਹਿਬ ਮੇਰੀ ਜ਼ਿੰਦਗੀ 'ਚ ਆਏ ਯਾਰ। ਉਸਤਾਦ ਜੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਸਾਡੇ ਲਈ ਬੜੀ ਵੱਡੀ ਇਜ਼ਾਜ਼ ਦੀ ਗੱਲ ਆ ਸਾਡੇ ਉਸਤਾਦ ਜੀ ਸਜਾਦ ਜਾਨੀ ਸਾਹਿਬ ਨੇ, ਔਰ ਇਹ ਸਾਡੇ ਲਈ ਇਸ ਤੋਂ ਵੱਡੇ ਇਜ਼ਾਜ਼ ਦੀ ਗੱਲ ਆ ਕਿ ਸਾਨੂੰ ਇੰਨਾ ਪਿਆਰ ਕਰਦੇ ਨੇ, ਇੰਨਾ ਪਿਆਰ ਕਰਦੇ ਨੇ ਆਪਣੇ ਬੱਚਿਆਂ ਤਰ੍ਹਾਂ। ਔਰ ਅਸੀਂ ਅੱਜ ਜੋ ਕੁਝ ਵੀ ਆ ਅਸੀਂ ਇਹਨਾਂ ਦੀ ਵਜ੍ਹਾ ਤੋਂ ਆ, ਤੇ ਅਸੀਂ ਜੋ ਕੁਝ ਵੀ ਬਣਾਂਗੇ ਜਾਂ ਜੋ ਕੁਝ ਵੀ ਅੱਲਾਹ ਪਾਕ ਤੋਂ ਬਾਅਦ ਸਜਾਦ ਜਾਨੀ ਸਾਹਿਬ ਦੀ ਵਜ੍ਹਾ ਤੋਂ ਆ। ਤੇ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਤੁਹਾਡੀ ਬੜੀ ਮਿਹਰਬਾਨੀ। ਮੈਨੂੰ ਵੀ ਪਿਆਰ ਦਿਓ ਥੋੜਾ ਜਿਹਾ ਲੰਗਰ। ਐ ਸਿਰਫ ਇੱਕ ਫਾੜੀ ਵਾਸਤੇ ਲੈਣਾ ਬੋਲੀਆਂ ਉਹਨੇ। ਐ ਨਹੀਂ ਫਾੜੀ ਕੱਢਣੀ ਹੁਣ ਤੁਸੀਂ। ਪੇਟ ਦੀ ਖਾਤਰ ਮਜਮਾ ਲਾਇਆ ਸੀ, ਹੋਰ ਕੋਈ ਗੱਲ ਨਹੀਂ ਹੈ। ਸ਼ੁਕਰ ਲਓ ਜੀ ਨਾਜ਼ਰੀਨ, ਸੱਚੀ ਮੁੱਚੀ ਲਵ ਯੂ, ਥੈਂਕ ਯੂ। ਹਾਂ ਮੈਂ ਉਦੋਂ ਵੀ ਕਿਹਾ ਸੀ, शिव कुमार बटालवी साहब एक शायर ने, उन्होंने एक इंटरव्यू में किया कि शायद ही पंजाब के किसी शायर को इतना प्यार मिला हो जितना मुझे मिला है। ਵਾਹ ਤੇ ਅਸੀਂ ਵੀ ਇਹ ਕਹਿੰਦੇ ਆ ਕਿ ਸ਼ਾਇਦ ਹੀ ਪੰਜਾਬੀ ਬੋਲਣ ਵਾਲੇ ਕਿਸੇ ਫਨੀ ਕਾਮੇਡੀਅਨ ਨੂੰ ਇਹ ਫੈਨ ਐਜ਼ ਅ ਫੈਨ ਨਹੀਂ, ਐਜ਼ ਅ ਵੀਵਰਸ਼ਿਪ ਫੈਨ ਨਹੀਂ, ਉਹ ਤੋਂ ਵੀ ਅੱਗੇ ਨਿਕਲ ਕੇ ਇੰਨਾ ਪਿਆਰ ਸ਼ਾਇਦ ਹੀ ਕਿਸੇ ਕਾਮੇਡੀਅਨ ਨੂੰ ਮਿਲਿਆ ਹੋਵੇ ਜਿੰਨਾ ਸਾਨੂੰ ਸਾਡੀ ਟੀਮ ਨੂੰ ਮਿਲਿਆ। ਵਾਹ 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 ਕੀ ਬਾਤ। ਉਸਤਾਦ ਜੀ ਦੇਖੋ। ਮੈਂ
ਉਸਤਾਦ ਜੀ ਮੱਥੇ ਦੀ ਮੈਂ ਚੁੰਮੀ ਲੱਗੀ ਉਸਤਾਦ ਜੀ, ਮੈਂ ਆਪਣੇ ਉਸਤਾਦ ਦੇ ਮੱਥੇ ਦੀ ਚੁੰਮੀ ਗੱਲਾਂ ਤੇ ਦੰਦੀਆਂ ਵੱਢਣ ਲੋ ਜੀ ਅੱਜ ਅਸੀਂ ਸਾਰੇ ਅੱਜ ਉਹ ਆਰਟਿਸਟ ਨੇ, ਆਪਾਂ ਆਡੀਅנס ਆ। ਜੈਨੂਇਨ ਦਿਲੋਂ ਸਾਰਿਆਂ ਨੇ ਇਹ ਮਹਿਸੂਸ ਕਰਨਾ ਕਿ ਅਸੀਂ ਇਹਨਾਂ ਦੇ ਫੈਨ ਆ, ਬੇਸ਼ੱਕ ਔਰ ਅਸੀਂ ਇਹਨਾਂ ਦੇ ਫੈਨ ਆ, ਔਰ ਅਸੀਂ ਆਪਣੀ ਤੁਸੀਂ ਇਹ ਸਾਡੀ ਸੈਲੀਬ੍ਰਿਟੀ ਨੇ, ਔਰ ਅਸੀਂ ਇਹਨਾਂ ਨੂੰ ਆਪਣੇ ਐਜ਼ ਏ ਫੈਨ ਜਿਹਦਾ ਫੈਨ ਕਰਦੇ ਨੇ ਉਹਦਾ ਅਸੀਂ ਕਲੈਪ ਕਰ ਰਹੇ ਨਾਲ ਤੁਹਾਡੇ ਵਾਸਤੇ। ਲਵ ਯੂ। ਜਿੰਨੇ ਵੀ ਦੋਸਤ ਮੁਹੱਬਤ ਕਰਦੇ ਨੇ ਇੰਡੀਆ, ਪੰਜਾਬ, ਇੰਗਲੈਂਡ, ਯੂਕੇ, ਫਰਾਂਸ, ਅਮਰੀਕਾ, ਕੈਨੇਡਾ, ਜਿੱਥੇ ਵੀ ਨੇ ਸਾਡੀ ਟੀਮ ਨੂੰ ਪਿਆਰ ਕਰਦੇ ਨੇ, ਸਾਡੇ ਉਸਤਾਦ ਦੇ ਮੁਹੱਬਤ ਨੂੰ ਪਿਆਰ ਕਰਦੇ ਨੇ, ਸਭ ਨੂੰ ਲਵ ਯੂ, ਢੇਰ ਸਾਰੀ ਖੁਸ਼ੀਆਂ। ਆਹਾ ये मजबूर का हाथ है कातिया। मजबूर का कहना, ये मजबूर का हाथ है कातिया। ਕਾਤੀਆ ਸਾਡੇ ਨਾਲ ਮਜਬੂਰ ਲੱਗਣ ਦੇ ਆਲੇ ਫਾੜੀ ਕੱਟਦੀ ਕੇਕ ਦੀ ਜਾ ਬੈਠੇ ਬਸੰਤੀ ਉਹ ਗੁਲਾਬੀ ਮੱਛੀ ਜੀ ਬਣਾਤੀ। ये हाथ मुझे दे दे ठाकुर। ਇੱਕ ਸੈਕਿੰਡ ਆ ਲੈ ਲੈ ਰੱਬ ਦੀ ਸੌ ਉਸਤਾਦਾ ਕੇਕ ਐਨੂੰ ਕਰਦੇ ਭੁੱਖੇ ਮਰ ਗਏ ਢਿੱਡ ਵਿੱਚ ਕੁੜ ਹੋ ਰਹੀ ਹੈ। इन कुत्तों को केक मत देना बसंती। बसंती इन कुत्तों के सामने मत नाचना। ਕੇਕ ਮਤ ਕਾਟਣਾ। यार मैंने तो हैरान करता मुझे लगा था नहीं मेरे नहीं नहीं सारे खा गए। सोनी कहता हाँ ਮਾਸ਼ਾਅੱਲਾ, ਮੈਨੂੰ ਨਹੀਂ ਸੀ ਪਤਾ ਤੁਹਾਨੂੰ ਕੇਕ ਇੰਨਾ ਪਸੰਦ ਹੈ। वाह वाह। ਸਜਾਦ ਜਾਨੀ ਸਾਹਿਬ, ਤੁਹਾਡੀ ਸਾਰੀ ਟੀਮ ਨੂੰ अस्सलाम वालेकुम। ਮੈਂ ਨਜਿੰਦਰ ਸਿੰਘ ਤੁਹਾਡੇ ਹਮਸਾਏ ਮੁਲਕ ਤੇ ਚੜ੍ਹਦੇ ਪੰਜਾਬ ਦੇ ਸ਼ਹਿਰ ਜਲੰਧਰ ਤੋਂ ਗੱਲ ਕਰ ਰਿਹਾ ਹਾਂ। ਮੇਰੇ ਵੱਲੋਂ ਤੇ ਸਾਰੇ ਹੀ ਚੜ੍ਹਦੇ ਪੰਜਾਬ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਰੱਬ ਤੁਹਾਡੀ ਲੰਬੀ ਉਮਰ ਕਰੇ, ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਮੇਸ਼ਾ ਇਸੇ ਤਰ੍ਹਾਂ ਹੀ ਤੁਹਾਨੂੰ ਤਰੱਕੀਆਂ ਬਖਸ਼ਦਾ ਰਹੇ। हैप्पी बर्थडे जानी भाई, सालगिरह बहुत बहुत मुबारक, रब ਤੁਹਾਨੂੰ ਤਰੱਕੀਆਂ ਲੰਮੀ ਉਮਰ ਬਖਸ਼ੇ। ਲਓ ਜੀ ਆ ਕੇਕ ਹੁਣ ਤੁਹਾਡੇ ਵੱਲੋਂ ਕੱਟ ਲੱਗਾ ਜੀ। ਹੈਪੀ ਬਰਥਡੇ ਤੁਹਾਡੇ ਵੱਲੋਂ ਤੁਹਾਨੂੰ ਖਵਾਉਣ ਲੱਗਾ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਨਾਮ ਗਗਨਵੀਰ ਹੈ ਤੇ ਮੈਂ ਇੰਡੀਆ ਜਲੰਧਰ ਤੋਂ ਗੱਲ ਕਰ ਰਹੀ ਹਾਂ। ਮੈਂ ਤੁਹਾਨੂੰ ਜਨਮ ਦਿਨ ਦੀਆਂ ਵਧਾਈਆਂ ਦੇਣਾ ਚਾਹੁੰਦੀ ਸੀ। ਹੈਪੀ ਬਰਥਡੇ ਭਾਜੀ। ਪ੍ਰਮਾਤਮਾ ਤੁਹਾਨੂੰ ਬਹੁਤ ਲੰਬੀ ਉਮਰ ਦੇਵੇ। ਸਾਰਿਆਂ ਨੂੰ ਤੁਸੀਂ ਏਦਾਂ ਹੀ ਹਸਾਉਂਦੇ ਰਹੋ। ਸੱਜਾਦ ਭਾਜੀ, ਮਿੱਠਾ ਭਾਜੀ, ਫੈਸਲ ਭਾਜੀ, ਫਰੀਦ ਭਾਜੀ, ਸੋਨੀ ਭਾਜੀ, ਇਮਲੀ ਭਾਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। हैप्पी बर्थडे जानी भाई, आई विश यू ऑल द बेस्ट। अल्लाह आपको लंबी उम्र दे और हमेशा खुश रखे और ऐसे ही आप लोगों को खुश करते रहें और तरक्कियां करें एंड लॉट ऑफ बेस्ट विशेस फॉर यू। ਹੁਣ ਤੁਹਾਡੇ ਕਰਕੇ ਨਵੀਂ ਗੱਡੀ ਲੈਣ ਆਇਆ ਵਾਂ ਵੱਡੀ, ਤੁਸੀਂ ਆਣਾ ਵਾ, प्लीज़ आ जाइयो, बड़ी मेहरबानी। लेकिन सजाद भाई, हैप्पी हैप्पी बर्थडे सजाद भाई। अल्लाह आपको खुश रखे, तंदुरुस्ती वाली, सेहत वाली, लंबी ज़िंदगी दे। मैं आपकी बहुत बड़ी फ़ैन हूँ आपके शो की, और आपका शो बहुत ज़्यादा अच्छा होता है। फैसल भाई, रामे भाई, मीठे भाई, सबका काम बहुत ज़्यादा अच्छा है और हम आपका शो बहुत शौक से देखते हैं। फैसल सजाद भाई, ये मेरा भतीजा है फैज़ान अली और प्यार से मैं से फाजू कहता हूँ। आपने अपने आने वाले शो में इसके लिए थोड़ा सा गुनगुनाना है प्लीज़। थैंक यू। अस्सलाम वालेकुम जानी अंकल, हैप्पी बर्थडे टू यू। मैं हूँ दुआनुद्दीन मिर्ज़ा। मैं और मेरी फैमिली की तरफ से आपको बहुत सालगिरह मुबारक हो। अल्लाह करे आपकी उम्र लंबी रहे ताकि आप हमारे लिए अच्छी अच्छी वीडियोस, अच्छे अच्छे प्रोग्राम भेजते रहें। मेरी ये ख्वाहिश है कि आप मेरे घर आके एक अपनी टीम के साथ मेरे घर आए और एक अच्छा सा भरपूर शो करें। उम्मीद है कि आप ये ख्वाहिश जल्दी पूरी करेंगे। अस्सलाम वालेकुम जी, मैं मोहम्मद शाहिद। अस्सलाम वालेकुम जी, मैं स्नैर रमज़ान। हमारे बहुत ही प्यारे दोस्त हरदिल अजीज़, सुपर डुपर, बल्कि सुपर डुपर से भी ऊपर जनाब सजाद जानी साहब, उनकी आज बर्थडे है। हमारी तरफ से उन्हें बहुत बहुत हैप्पी बर्थडे। आपको बहुत बहुत ज़्यादा सालगिरह मुबारक हो जानी भाई। मैं दुआ करता हूँ कि आपको अल्लाह ताला दिन दुगनी और रात चुगनी तरक्की दे। जाद भाई, जन्मदिन की ढेरों मुबारकबाद, लाखों करोड़ों अल्लाह ताला आपको खुशियाँ अता करे, हमेशा सलामत रहें आप और आपके अहल खाना, हमेशा शाद और आबाद रहें
और दुनिया व माफिया की तमाम तर खुशियाँ, कामयाबियाँ और कामरानियाँ समेटते रहें। आप और आपकी टीम के तमाम मेंबरान यानी फैसल रामे भाई, साजिद मिठापुरिया साहब और इसके फरीद साबरी भाई हमेशा सलामत रहें। सज्जाद जानी हमेशा हंसता मुस्कुराता रहे, टीम हंसती मुस्कुराती रहे और आपके दम से दूसरे लोग भी हमेशा मुस्कुराते रहें। अस्सलाम वालेकुम सज्जाद भाई, हम आपके बहुत बड़े फ़ैन हैं और तकरीबन काफ़ी अर्से से हम आपकी वीडियो देख रहे हैं। हम अल्लाह आपकी और आपके चैनल को लंबी उम्र दे और आपको बहुत बहुत हमारी तरफ से मुबारकबाद साल की। और आपको बहुत 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 ज़्यादा मुबारक हो सालगिरह की। और अल्लाह ताला आपके शो को, आपके चैनल को, आपको और आपके तमाम दोस्तों को, मिठापुरिया साहब और फरीद साहब और वो फैसल रामे और वो क्या मतलब सोनी साहब, अल्लाह ताला आपको बहुत बहुत जो है वो तरक्की अता फरमाए, लंबी उम्र अता फरमाए। और आपकी बहनों यानी कि हमारी जो है वो दुआएं हमेशा आप लोग के साथ है। हेलो सत श्री अकाल, अस्सलाम वालेकुम सज्जाद भाजी। सब तो पहला तो जिहदे वास्ते आपां वीडियो बनाने लगे हाँ, वेरी 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 हैप्पी बर्थडे सज्जाद भाजी। तुहानूं तुहाडी सालगिरह ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਮੁਬਾਰਕਾਂ। ਰੱਬ ਅੱਲਾਹ ਤੁਹਾਨੂੰ ਮਜ਼ੀਦ ਤਰੱਕੀ ਦੇਵੇ, ਖੁਸ਼ ਰੱਖੇ, ਤੁਹਾਨੂੰ ਸਿਹਤ ਬਖਸ਼ੇ ਭਾਜੀ। ਇਦਾਂ ਹੀ ਤਰੱਕੀਆਂ ਕਰਦੇ ਰਹੋ, ਤੁਹਾਡੀ ਪੂਰੀ ਟੀਮ ਇਦਾਂ ਤਰੱਕੀਆਂ ਕਰਦੇ ਰਹੇ, ਖੁਸ਼ ਰਹੋ, ਸਾਨੂੰ ਸਾਰਿਆਂ ਨੂੰ ਹਸਾਉਂਦੇ ਰਹੋ। ਤੁਹਾਡੇ ਕਰਕੇ ਅਸੀਂ ਆ, ਤੁਸੀਂ ਕੁਝ ਕਰਦੇ ਹੋ ਤਾਂ ਹੀ ਅਸੀਂ ਕੁਝ ਕਰਨ ਜੋਗੇ ਹੁੰਨੇ ਆ। ਤੇ ਲਵ ਯੂ ਭਾਜੀ, ਬਹੁਤ ਮਜ਼ਾ ਆਉਂਦਾ ਤੁਹਾਡਾ ਪ੍ਰੋਗਰਾਮ ਦੇਖ ਕੇ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਤੇ बिल्कुल भाजी, रब तुहानू खूब सारी तरक्कियां देवे, चंगी सेहत तंदुरुस्ती देवे ते जेड़ा काम तुसी कर रहे हो, इन्ने सारी जेड़ी सिचुएशन चल रही है ओदे विच लोकां नू हसाण दा जेड़ा काम कर रहे हो वो बहुत वधिया काम है ते इदां ही करदे रहो। असी बहुत 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 प्यार करदे तुहानू दिलों ते बाकी अपना ध्यान रखो ते खुश रहो, इंजॉय करो भाजी। ਤੁਹਾਡੀ ਟੀਮ ਬਹੁਤ ਔਸਮ ਹੈ ਭਾਜੀ, ਪੂਰੀ ਟੀਮ ਨੂੰ ਬਹੁਤ ਸਾਰਾ ਪਿਆਰ। ਸਜਾਦ ਭਾਈ ਤੁਹਾਨੂੰ ਬਹੁਤ ਸਾਰਾ ਪਿਆਰ। ਇੱਕ ਵਾਰ ਦੁਬਾਰਾ ਕਹਿੰਦੇ ਆ ਸਾਲਗਿਰਹ ਦੀ ਤੁਹਾਨੂੰ ਲੱਖ ਲੱਖ ਵਧਾਈਆਂ ਭਾਜੀ, ਹੈਪੀ ਬਰਥਡੇ। ਤੇ ਮੈਂ ਦੱਸ ਦੇਣਾ ਸਾਰਿਆਂ ਨੂੰ ਮੇਰਾ ਬਰਥਡੇ ਵੀ ਆਉਣ ਵਾਲਾ ਭਾਜੀ, ਮੈਨੂੰ ਵੀ ਵਿਸ਼ ਕਰਨਾ ਫਿਰ ਤੁਸੀਂ। 4 ਦਿਨਾਂ ਬਾਅਦ ਮੇਰਾ ਬਰਥਡੇ ਵੀ ਹੈ ਤੇ ਅਗੇਨ ਭਾਜੀ ਹੈਪੀ ਬਰਥਡੇ ਭਾਜੀ। ਤੇ अपना ध्यान रखो ते रब तुहानू खुश रखे हमेशा। खुदा हाफिज। खुदा हाफिज भाजी। अस्सलाम वालेकुम, जैसे कि आप जानते हैं मैं मलिक बिलाल। तो आज हमारे बहुत ही प्यारे भाई सज्जाद जानी साहब की बर्थडे है। मैनी हैप्पी रिटर्न्स ऑफ द डे भाई। अल्लाह पाक आपको हमेशा खुश रखे, आबाद रखे, ऐसे ही हंसते मुस्कुराते रखे। मैं यू लिव लॉन्ग, दुआ में याद रखिएगा। जानी भाई सब तो पहले रमजान दियां चौखियां मुबारकां, उसके बाद जनाब हैप्पी बर्थडे टू यू। अल्लाह इजाज़त 1000 साल जियो और ऐसे तरह सानू हसांदे रहो। असी नाल तुहाडे फैन, मैं शकील मुगल फ्रॉम स्पेन, गुजरात नूनाली और नाल मेरे भाई अर्शद ने अपना मैसेज देने। बहुत ज़्यादा खुशी हुई जनाब, मेरी वीडियो देखी हुई ने। हैप्पी बर्थडे साडी तरफ हुई, अल्लाह ताला साडी नाम में खुशबू दी। हैप्पी बर्थडे टू यू, हैप्पी बर्थडे टू यू, हैप्पी बर्थडे डियर जानी अंकल, आई एम बिगेस्ट फैन ऑफ यू। जी बिस्मिल्लाहिर्रहमानिर्रहीम, अस्सलाम वालेकुम। मैं जनाब सैयद रिजवान अली, अपने प्यारे दोस्त, प्यारे भाई, फ़ख्र फैसलाबाद, फ़ख्र पाकिस्तान और कॉमेडी किंग और पाकिस्तान का बेताज बादशाह सज्जाद जानी ऑफिशियल यूट्यूब चैनल सज्जाद जानी भाई को अपनी तरफ से दिल की ता गहराइयों से बहुत ज़्यादा हैप्पी बर्थडे सज्जाद जानी भाई। आपको अल्लाह हज़ारों खुशियाँ, हज़ारों साल ऐसे देखने रोज़ नसीब अता फरमाए और आपकी फैमिली को भी हैप्पी बर्थडे टू यू सज्जाद जानी साहब। जानी भाई अस्सलाम वालेकुम, आपकी माशाल्लाह हैप्पी बर्थडे है जानी भाई। अल्लाह ताला आपको ढेर खुशियाँ दे, अल्लाह ताला आपको ढेर नेमतों से नवाजे, अल्लाह ताला आपकी लंबी ज़िंदगी करे। आप बहुत अच्छे हैं, आपकी हमारे दिल में बड़ी रिस्पेक्ट है जानी भाई और हम आपके फ़ैन, जबरा फ़ैन हम आपके। अस्सलाम वालेकुम जानी भाई, फैसल भाई, मिठा भाई, फरीद भाई ते तुहाडे चौथे जेह्ड़े है अपना सोनी भाई, सब मेरा सलाम। सलमान जफर न्यूयॉर्क तो बोल रहे हैं। मैं न्यूयॉर्क का इलाका है अपना लॉन्ग आइलैंड, इत्थे मैं रहना वहाँ तो इत्थे एक रेस्टोरेंट जरा ना जानी साहब के नाम तो है। तो जानी साहब की बर्थडे भी हैगी अज। तो बर्थडे मैं उन्होंने भी पूछना कि कितनी बर्थडे है। 16 भी है, 25 भी है, 35 भी है
ਕਿ 50 ਵੀ ਹੈ ਇਹ ਵੀ ਅੱਜ ਤੁਸੀਂ ਦੱਸ ਦਿਓ ਵੈਸੇ ਕਿਹੜੀ ਬਰਥਡੇ ਤੁਹਾਡੀ ਹੈਗੀ ਹੈ। ਤੇ ਬਾਕੀ ਇਹ ਵੀ ਬਹੁਤ ਬਹੁਤ ਬਰਥਡੇ ਦੀ ਮੁਬਾਰਕ ਹੋਏ ਤੁਹਾਨੂੰ। ਹੈਪੀ ਬਰਥਡੇ। 7 ਸਮੁੰਦਰ ਪਾਰ ਨਿਊਯਾਰਕ ਉੱਥੋਂ ਤੁਹਾਡੇ ਵਾਸਤੇ ਜਿਹੜਾ ਵੀਡੀਓ ਬਣਾ ਕੇ ਭੇਜਦੇ ਪਿਆ ਤੇ ਤੁਹਾਡਾ ਨਾਮ ਪਿੱਛੇ ਲਿਖਿਆ ਹੋਇਆ ਵਾ। ਇਹ ਤੁਹਾਡੀ ਇੱਕ ਤਰ੍ਹਾਂ ਦਾ ਤੁਹਾਨੂੰ ਮੈਂ ਤੋਹਫਾ ਭੇਜਣਾ ਪਿਆ ਵਾਂ ਤੁਹਾਡੀ बर्थडे का, ठीक है ना। तो चलो अपना सब ख्याल रखना, बहुत मेहरबानी, अल्लाह हाफिज़। अस्सलाम वालेकुम फैसल भाई, कैसे हैं आप? फैसल भाई सज्जाद भाई को हमारी तरफ से बहुत बहुत ज़्यादा अल्लाह ताला उनको सेहत तंदुरुस्ती वाली ज़िंदगी अता करे और आपके सर पे हमेशा सलामत रखे। हैप्पी बर्थडे जानी भाई, हमेशा खुश रहें, मुस्कुराते रहें और इस ऐसी तरह लोगों को हमेशा हंसाते रहे। अल्लाह पाक सेहत वाली लंबी ज़िंदगी अता करे आपको, आमीन। Happy birthday Sajani, happy birthday Sajani, happy birthday Sajani, happy birthday to you. अस्सलाम वालेकुम जानी भाई, सुनाओ क्या हाल है? ठीक हो? खैरियत है जनाब। जन्मदिन ਦੀਆਂ ਚੋਕੀਆਂ ਮੁਬਾਰਕਾਂ ਤੇ जनाब फैसल भाई ਨੂੰ ਸਪੈਸ਼ਲੀ जनाब लव यू और जानी भाई 1000 साल जीओ। अल्लाह इज़्ज़त ਤੁਹਾਨੂੰ इज़्ज़तां नेमतां और कामयाबियां बरकतां अता फरमाए। अस्सलाम वालेकुम, एहतशाम लाहौर तो उस्ताद जी मेरी जिंद जान मेरे सिर दे ताज उस्ताद सज्जाद जानी साहब, सालगिरह बहुत बहुत मुबारक मेरे वालों और मेरी पूरी टीम वालों। अल्लाह पाक रहंदी दुनिया तक तुहानू इस तरह बुलंदियां ते रखे और तुहाडी पूरी टीम नू जिहड़ा ओह इतफाक नाल रहन दी और इस तरह लोगों नू हसान दी होर तौफीक अता फरमाए। अल्लाह पाक तुहाडा नाम रहंदी दुनिया तक इस दुनिया च रखे। तो मेरे वालों और मेरी पूरी टीम वालों एक दफ़ा फिर तुहानू बहुत बहुत मुबारक। तुहाडा जिहड़ा सालगिरह दा गिफ्ट है वह मेरे वालों उधार रहा। मैं तुहाडे को आके खुद चल के आके तुहाडी खिदमत तोहफा पेश करांगा तुहाडी सालगिरह दा, तुहाडे नाल मुलाकात भी करांगा इंशाअल्लाह। बहुत जल्द जिंदगी रही तो मुलाकात होएगी। दुआवां च अपने इस छोटे जे बच्चे नू याद रखना। अस्सलाम वालेकुम वरहमतुल्लाहि वबरकातुहू। Happy birthday to you Jani bhai, happy birthday to you, happy birthday to you, Shanran Khaila Jani bhai। Assalamu alaikum Sajjad bhai, happy birthday and may wish you luck for your whole birthday and for your future. Very good luck and happy birthday, and I hope you have a really good birthday and please enjoy your birthday. Birthday is really good and make sure you have fun on your birthday. Allah Hafiz। अस्सलाम वालेकुम जानी भाई, कैसे हैं आप? आपको हम आपकी बर्थडे सेलिब्रेट कर रहे हैं। ये देखें केक लेकर आए हैं और आपकी बर्थडे मनाई जा रही है यहाँ बच्चों के साथ। मैं आपका बहुत बड़ा फ़ैन हूँ। बहरिया टाउन कराची से मेरी पूरी फैमिली आपकी आज बर्थडे मना रही है। हैप्पी बर्थडे टू यू, हैप्पी बर्थडे टू यू, हैप्पी बर्थडे जानी भाई, हैप्पी बर्थडे टू यू। ये देखिए मेरी वालदा भी आई हैं, मेरे भाई भी आए हैं, मेरी आंटी भी आई हैं और वो मेरे अंकल भी आए हैं। ये मेरे सुल्तान भाई हैं, ये सुल्तान भाई भी हैं और ये मेरे सारे बच्चे ये साथ हैं। ये लालो है, ये साइम है। बहुत बहुत मुबारक हो जानी भाई, आपको बहुत बहुत मुबारक हो। मेरी तरफ से सजाद भाई को दिल की था गहराइयों से हैप्पी बर्थडे टू यू। माय नेम समीउल्लाह फ्रॉम सऊदी अरब। अस्सलाम वालेकुम फैसल भाई, कैसे हैं आप? ठीक है। और फैसल भाई हमारी तरफ से सजाद भाई को बहुत बहुत अल्लाह ताला तंदुरुस्ती वाली लंबी तो लंबी ज़िंदगी अता फरमाए, आमीन।